ਬਹੁਤ ਖੰਡ ਧਾਰ ਹੋਏ ਜਨਮ ਸਹੇਲਾ ਪਰਮ ਸਤਿਕਾਰਯੋਗ ਗੁਰੂ ਰੂਪ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਖਾਲਸਾ ਪ੍ਰਗਟ ਦਿਹਾੜਾ ਮਨਾ ਰਹੇ ਹਾਂ। ਜਿਸ ਧਰਤੀ ਤੇ ਕੇਸਗੜ੍ਹ ਦੀ ਠੇਰੀ ਦੇ ਉੱਤੇ ਕਲਗੀਧਰ ਪਾਤਸ਼ਾਹ ਨੇ ਖਾਲਸੇ ਦੀ ਸਿਰਜਣਾ ਕੀਤੀ, ਉਸ ਖਾਲਸੇ ਦੀ ਸੋਚ ਨੇ ਹੀ ਅਫਗਾਨ ਪੰਜਾਬ ਤੋਂ ਬਾਹਰ ਕੱਢੇ। ਉਸੇ ਖਾਲਸੇ ਦੀ ਸੋਚ ਨੇ ਹੀ ਅੰਗਰੇਜ਼ ਹਿੰਦੁਸਤਾਨ ਤੇ ਪਾਕਿਸਤਾਨ ਜਿਹੜੇ ਅੱਜ ਹੋਂਦ ਚ ਨੇ ਉਹਨਾਂ ਨੂੰ ਬਾਹਰ ਕੱਢਿਆ। ਮੈਂ ਇੱਥੇ ਦੱਸਣਾ ਚਾਹੁੰਦਾ, ਮੇਰਾ ਪਿੰਡ ਦੁਆਬੇ ਦੇ ਵਿੱਚ ਪੈਂਦਾ, ਖਟਕੜ ਕਲਾਂ ਦੇ ਲਾਗੇ। ਇਹ ਸੋਚ ਪੰਜਾਬ ਨੂੰ ਕਦੇ ਵੀ ਸਰਵਾਈਵ ਨਹੀਂ ਕਰ ਸਕਦੀ। ਉਸ ਧਰਤੀ ਦੇ ਵਿੱਚ ਬੱਬਰ ਅਕਾਲੀ ਪੈਦਾ ਹੋਏ ਨੇ, ਜਿਹੜੇ ਅੰਮ੍ਰਿਤਧਾਰੀ ਵੀ ਸਨ ਔਰ ਜਿਨ੍ਹਾਂ ਨੂੰ ਪੰਜ ਇਕੱਠਿਆਂ ਜਾਣਿਆਂ ਨੂੰ ਫਾਂਸੀ ਹੋਈ, ਤੇ ਉਸ ਸੋਚ ਨੂੰ ਅਲੋਪ ਕੀਤਾ ਗਿਆ। ਖਟਕੜ ਕਲਾਂ ਦੇ ਵਿੱਚ ਜਿੱਦਣ ਸੀਐਮ ਨੇ ਵੀ ਸਹੁੰ ਚੱਕੀ ਆ, ਮੈਂ ਸਮਝਦਾ ਕਿ ਉਹਨਾਂ ਬੱਬਰਾਂ ਦਾ ਨਾਂ ਤੱਕ ਵੀ ਨਹੀਂ ਲਿਆ ਗਿਆ। ਸੋ ਸਾਨੂੰ ਅਵੇਅਰ ਰਹਿਣ ਦੀ ਲੋੜ ਹੈ। ਅਨੰਦਪੁਰ ਦੀ ਸੋਚ ਤੇ ਸੰਤ ਜਰਨੈਲ ਸਿੰਘ ਦੀ ਸੋਚ ਤੇ ਖਾਲਿਸਤਾਨ ਦੀ ਸੋਚ ਨੂੰ ਮਨਫੀ ਕਰਨ ਦੇ ਲਈ ਇਹ ਗੱਲਾਂ ਕੀਤੀਆਂ ਜਾ ਰਹੀਆਂ ਨੇ। ਸਾਨੂੰ ਧਿਆਨ ਵਿੱਚ ਰੱਖਣ ਦੀ ਲੋੜ ਹੈ। ਦੂਜੀ ਗੱਲ ਇਹ ਆ ਸਾਧ ਸੰਗਤ, ਖਾਲਿਸਤਾਨ ਜਿਹੜਾ ਮੁਲਕ ਆ ਉਹ ਦੇਸ਼ ਬਣਾਉਣ ਦੇ ਲਈ ਅਸੀਂ ਇੱਥੋਂ ਬੈਠ ਕੇ ਕੀ ਕਰੀਏ? ਅਸੀਂ ਆਪਣੇ ਪਿੰਡਾਂ ਦੇ ਵਿੱਚ ਕਮ ਸੇ ਕਮ 5-6 ਨੌਜਵਾਨਾਂ ਦੇ ਵਿੱਚ ਕੌਮੀਅਤ ਭਰੀਏ। ਉਹਨਾਂ ਦੀਆਂ ਜਿਹੜੀਆਂ ਨੀਡਸ ਹੈ ਅਸੀਂ ਉਹਨਾਂ ਨੂੰ ਪੂਰਾ ਕਰੀਏ। ਪੰਜਾਬ ਆਪਣੇ ਆਪ ਵਿੱਚ ਕੌਮੀਅਤ ਹੈ। ਪੰਜਾਬ ਦੇ ਵਿੱਚ ਜਿਹੜੇ ਬਾਕੀ ਲੋਕ ਵੀ ਵਸਦੇ ਨੇ ਪੰਜਾਬੀ, ਪੰਜਾਬ ਦੀ ਤਸਵੀਰ ਬਾਕੀ ਸਟੇਟਾਂ ਨਾਲੋਂ ਵੱਖਰੀ ਆ। ਪੰਜਾਬ ਆਪਣੇ ਆਪ ਦੇ ਵਿੱਚ ਕੌਮੀਅਤ ਰਿਹਾ। ਜਿੰਨੀ ਦੇਰ ਪੰਜਾਬ ਇੱਕ ਸੈਪਰੇਟ ਨੇਸ਼ਨ ਨਹੀਂ ਬਣਦਾ, ਉਨੀ ਦੇਰ ਬਹੁਤ ਮੁਸ਼ਕਲ ਹੋਊਗਾ। ਜਿੱਥੇ ਕਲਗੀਧਰ ਪਾਤਸ਼ਾਹ ਨੇ ਭਾਵੇਂ ਅਮਰੀਕਾ ਮੁਲਕ ਨੇ ਸਾਡੇ ਦੇ ਬਾਹਾਂ ਖੋਲੀਆਂ, ਸਾਨੂੰ ਅਸਲਮ ਦਿੱਤੀਆਂ, ਔਰ ਮੈਂ ਸਮਝਦਾ ਕਿ ਸਿੱਖਾਂ ਤੋਂ ਵੱਧ ਕੋਈ ਵੀ ਲਾਇਲ ਨਹੀਂ ਅਮਰੀਕਾ ਦਾ। ਮੈਂ ਸਮਝਦਾ ਕਿ ਸਾਊਥ ਏਸ਼ੀਆ ਦੇ ਵਿੱਚ ਅਗਰ ਅਮਰੀਕਾ ਨੇ ਆਪਣੀ ਸਰਦਾਰੀ ਨੂੰ ਕਾਇਮ ਰੱਖਣਾ ਤੇ ਉਹ ਮੈਂ ਸਮਝਦਾ ਕਿ ਖਾਲਿਸਤਾਨ ਦੇਸ਼ ਦੇ ਨਾਲ ਹੀ ਰੱਖਿਆ ਜਾ ਸਕਦਾ। ਅਮਰੀਕਾ ਦੀਆਂ ਏਜੰਸੀਆਂ ਨੂੰ ਔਰ ਅਮਰੀਕਾ ਨੂੰ ਸਮਝਣਾ ਚਾਹੀਦਾ, ਨਾ ਤਾਂ ਉਹਨੂੰ ਹਿੰਦੂਤਵ ਦੇ ਉੱਤੇ ਯਕੀਨ ਕਰਨਾ ਚਾਹੀਦਾ। ਇੱਕ ਪਾਸੇ ਇਸਲਾਮ ਹੈ, ਦੂਜੇ ਪਾਸੇ ਚਾਈਨਾ ਕਾਮਰੇਡ ਹੈ। ਸੋ ਸਿੱਖ ਜਿਹੜਾ ਨੇਸ਼ਨ ਹੈ, ਉਹ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਇਹ ਵਿਸ਼ਲ ਸਟੇਟਮੈਂਟ ਵੀ ਦਿੱਤੀ ਸੀ ਕਿ ਅਸੀਂ ਖਾਲਿਸਤਾਨ ਦੇਸ਼ ਦੇ ਵਿੱਚ ਅਮਰੀਕਾ ਨੂੰ ਬੇਸ ਬਣਾਉਣ ਦੀ ਜਗ੍ਹਾ ਦੇਵਾਂਗੇ। ਸੋ ਅਮਰੀਕਾ ਦੇ ਸਿਸਟਮ ਨੂੰ ਇਹ ਸਮਝਣ ਦੀ ਲੋੜ ਹੈ। ਅਸੀਂ ਜਦੋਂ ਵੀ ਕਦੇ ਸਾਨੂੰ ਫਿਊਚਰ ਨੂੰ ਮਿਲਣ ਦਾ ਮੌਕਾ ਮਿਲਦਾ, ਅਸੀਂ ਇਹ ਗੱਲਾਂ ਹਮੇਸ਼ਾ ਬੇਸਿਕਲੀ ਉਹ ਸਮਝਦੇ ਨੇ ਸਾਰੀ ਗੱਲ ਨੂੰ। ਸੋ ਸਾਨੂੰ ਪੰਜਾਬ ਦੇ ਵਿੱਚ ਆਪਣੇ ਪਿੰਡ ਲੈਵਲ ਦੇ ਉੱਤੇ ਇਹ ਕੌਮੀਅਤ ਭਰਨੀ ਪਊਗੀ, ਕਿਉਂਕਿ ਗੁਰੂ ਸਾਹਿਬ ਨੇ ਭਾਵੇਂ 18ਵੀਂ ਸਦੀ ਦੇ ਸਿੱਖਾਂ ਨੇ ਭਾਈ ਰਤਨ ਸਿੰਘ ਭੰਗੂ ਨੇ ਅੰਕਿਤ ਕੀਤਾ, ਹਮਲਾ ਪਾਤਸ਼ਾਹੀ ਦਾਵਾ ਜਾਂ ਤਕੋ ਜਾਂ ਅਗਦੋਂ ਪਾਵਾਂ। ਸਾਡਾ ਪਾਤਸ਼ਾਹੀ ਦਾਵਾ ਅੱਜ ਨਹੀਂ ਤੇ ਕੱਲ ਜ਼ਰੂਰ ਮਿਲੂਗਾ। ਇਲੈਕਸ਼ਨ ਪ੍ਰੋਸੈਸ ਦੇ ਵਿੱਚ ਆਪਣੀ ਮਜਬੂਰੀ ਆ, ਆਪਾਂ ਨੂੰ ਬਾਹਰ ਨਹੀਂ ਜਾਣਾ ਚਾਹੀਦਾ। ਅੱਜ 4 ਲੱਖ ਵੋਟ ਉਹ ਸੋਚ ਨੇ ਤੁਹਾਨੂੰ ਦਿੱਤੀ ਆ। ਇਲੈਕਸ਼ਨ 47 ਤੋਂ ਪਹਿਲਾਂ ਵੀ ਆਪਾਂ ਲੜਦੇ ਆਏ ਆ, ਸਾਡੀ ਮਜਬੂਰੀ ਆ। ਸਾਡੇ ਚੁਣੇ ਹੋਏ ਨੁਮਾਇੰਦੇ ਅਗਰ ਹੋਣਗੇ ਤਾਂ ਉਹ ਗੱਲ ਤੁਹਾਡੀ ਕੋਈ ਨਾ ਕੋਈ ਕਰਦੇ ਰਹਿਣਗੇ। ਮੋਰੇ SGPC ਵੀ ਆ ਰਹੀ ਆ, ਸਾਨੂੰ ਉਹ ਵੀ ਕਦੇ ਮੌਕਾ ਨਹੀਂ ਗਵਾਉਣਾ ਚਾਹੀਦਾ। ਜਿਹੜੇ ਮੇਰੇ ਵੀਰ ਇਹ ਕਹਿੰਦੇ ਆ ਕਿ ਅਸੀਂ ਇਸ ਸਿਸਟਮ ਦੇ ਵਿੱਚ ਇਲੈਕਸ਼ਨ 'ਚ ਵਿਸ਼ਵਾਸ ਨਹੀਂ ਰੱਖਦੇ, ਫਿਰ ਉਹ SGPC ਵਿੱਚ ਤੁਰ ਪੈਂਦੇ ਆ, SGPC 'ਚੋਂ ਵਿਸ਼ਵਾਸ ਰੱਖਣ ਲੱਗ ਪੈਂਦੇ ਆ। ਸੋ ਮੇਰੀ ਉਹਨਾਂ ਨੂੰ ਵੀ ਬੇਨਤੀ ਆ, ਆਓ ਆਪਾਂ ਸਟਰੈਂਥ ਬਣੀਏ ਤੇ ਆਪਣੇ ਨੇਸ਼ਨ ਵੱਲ ਵਧੀਏ। ਸੋ ਇਹਦੇ ਨਾਲੇ ਮੈਂ ਈਸਟ ਕੋਸਟ ਕਮੇਟੀ ਦਾ, ਤੁਹਾਡਾ ਸਾਰਿਆਂ ਦਾ, ਇਸ ਦੇ ਨਾਲੇ ਮੇਰੀ ਇੱਕ ਬੇਨਤੀ ਆ ਕਿ ਨਿਊਯਾਰਕ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦੀਪ ਸਿੰਘ ਸਿੱਧੂ ਦੀ ਯਾਦ ਦੇ ਵਿੱਚ 8 ਮਈ ਨੂੰ ਇੱਕ ਸੈਮੀਨਾਰ ਕਰਵਾਇਆ ਜਾ ਰਿਹਾ। ਸੋ ਸਾਰਿਆਂ ਨੂੰ ਬੇਨਤੀ ਆ, ਸਾਰੇ ਸਿੰਘਾਂ ਨੂੰ ਪਲੀਜ਼ ਉੱਥੇ ਵੀ ਹਾਜ਼ਰੀ ਲਵਾਇਓ। ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਫਿਰ ਫਤਿਹ ਅੱਜ ਕਰਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।